ਤੁਸੀਂ ਵੇਖਿਆ ਹੋਣਾ ਵੇ ਸੋਸ਼ਲ ਮੀਡੀਆ ਨਾ ਭਰਿਆ ਪਿਆ ਵੇ। ਇੱਕ ਨਾ ਪਿਛਲੇ ਚੰਦ ਦਿਨਾਂ ਦੇ ਵਿੱਚ ਇੱਕ ਬਹੁਤ ਲਫ਼ਜ਼ ਜਿਹੜਾ ਨਾ ਉਹਨੇ ਬਹੁਤ ਜ਼ਿਆਦਾ ਟ੍ਰੈਂਡ ਕੀਤਾ ਵੇ, ਟਿਸ਼ੂ ਲੈ ਲਓ। ਇਵੇਂ ਦੇ ਲਫ਼ਜ਼ ਉਦੋਂ ਆਉਂਦੇ ਨੇ ਜਦੋਂ ਨਜਾਇਜ਼ ਤਲਕ ਬਣਦੇ ਨੇ, ਗਰਲ ਫਰੈਂਡ ਬॉयਫ੍ਰੈਂਡ ਇਵੇਂ ਦੀਆਂ ਜਦੋਂ ਕਹਾਣੀਆਂ ਬਣਨ ਦੀਆਂ ਨਾ, ਤੇ ਉਦੋਂ ਇਵੇਂ ਦੇ ਜਿਹੜੇ ਨਾ ਟ੍ਰੈਂਡ ਕਰਨ ਦੀਆਂ ਗੱਲਾਂ। ਇਹ ਜਿਹੜੇ ਲੋਕ ਨੇ ਨਾ ਤਕਰੀਬਨ ਇਸ ਟਾਈਪ ਦੇ, ਉਹਨਾਂ ਨੂੰ 90% ਲੋਕ ਹੈ ਨੇ ਇਸ ਟਾਈਪ ਦੇ ਤਕਰੀਬਨ। ਇਹਨਾਂ ਲੋਕਾਂ ਨੂੰ ਹਰ ਮਹੀਨੇ ਦੇ ਵਿੱਚ, ਚਾਹੇ ਲੜਕੀਆਂ ਨੇ ਜਾਂ ਲੜਕੇ ਨੇ, ਸੱਚਾ ਪਿਆਰ ਹੁੰਦਾ ਹਰ ਮਹੀਨੇ ਦੇ ਵਿੱਚ। ਪਿਆਰ ਕਿਹੜੀ ਗੱਲ ਦਾ ਹੁੰਦਾ? ਸਿਰਫ ਜਿਸਮ ਦਾ। ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਗੋਸ਼ਤ ਤੇ ਕੁੱਤਿਆਂ ਨੂੰ ਵੀ ਬੜਾ ਪਸੰਦ ਹੈ। ਅਗਰ ਤੁਹਾਨੂੰ ਸੱਚਾ ਪਿਆਰ ਹੁੰਦਾ ਨਾ ਤਾਂ ਪਹਿਲਾਂ ਨਿਕਾਹ ਕਰੋ। ਯੂਨੀਵਰਸਿਟੀ ਦੇ ਵਿੱਚ ਅਸੀਂ ਪੜ੍ਹਦੇ ਸਾਂ ਤੇ ਸਾਡੇ ਨਾਲ ਹੀ ਇੱਕ ਮੁੰਡਾ ਸੀ ਤੇ ਉਹ ਪੜ੍ਹਦਾ ਸੀ ਤੇ ਉਹਦਾ ਇੱਕ ਕੁੜੀ ਨਾਲ ਇਸ ਤਰ੍ਹਾਂ ਨਜਾਇਜ਼ ਤਲਕ ਉਹਨੇ ਬਣਾ ਲਿਆ। ਉਹ ਲੜਕੀ ਦੇ ਘਰੋਂ ਵੀ ਫੀਸ ਆਉਣੀ ਹਰ ਸਮੈਸਟਰ ਦੀ ਤੇ ਉਹਨਾਂ ਨੇ ਖਾ ਲੈਣੀ, ਲੜਕੇ ਦੀ ਵੀ ਆਉਣੀ ਤੇ ਖਾ ਲੈਣੀ। ਬਾਹਰ ਮਕਾਨ ਕਿਰਾਏ ਤੇ ਲਿਆ ਸੀ। ਇਸੇ ਤਰ੍ਹਾਂ ਨਾਲ ਉਹਨਾਂ ਨੇ 2 ਸਾਲ ਗੁਜ਼ਾਰੇ ਉੱਥੇ। 2 ਸਾਲਾਂ ਤੋਂ ਬਾਅਦ ਉਹ ਲੜਕੀ ਉਹਨੂੰ ਕਹਿਣ ਲੱਗ ਪਈ ਵੀ ਮੇਰੇ ਨਾਲ ਨਿਕਾਹ ਕਰ। ਉਹਨੂੰ ਲਾਰੇ ਲਾਉਂਦਾ ਰਿਹਾ, ਇੱਕ ਰਖੇਲ ਬਣਾ ਕੇ ਰੱਖਿਆ। ਉਹ ਮਕਾਨ ਦਾ ਸਾਰਾ ਕੰਮ ਕਰਦੀ ਸੀ। ਬਾਕੀ ਦੋਸਤਾਂ ਵੀ ਉਹਨੂੰ ਬੜਾ ਆਖਿਆ ਤੂੰ ਜ਼ਿਆਦਤੀ ਕਰ ਰਿਹਾ ਮੇਰੇ ਨਾਲ। ਉਹਨੇ ਕਿਹਾ ਅੱਛਾ ਜਦੋਂ ਵਕਤ ਆਇਆ ਤਾਂ ਕਰ ਲਾਂਦੇ ਨਿਕਾਹ। ਤਕਰੀਬਨ ਕੋਈ 2 ਸਾਲ ਉਹਨਾਂ ਨੇ ਇਸੇ ਤਰ੍ਹਾਂ ਗੁਜ਼ਾਰ ਦਿੱਤਾ ਵਕਤ। ਮੈਨੂੰ ਉਹਨਾਂ ਦੇ ਨਾਵਾਂ ਦਾ ਵੀ ਪਤਾ ਹਰ ਚੀਜ਼ ਦਾ, ਲੇਕਿਨ ਮੈਂ ਲੈਣਾ ਨਹੀਂ ਚਾਹੁੰਦਾ ਉਹਨਾਂ ਦੇ ਨਾਂ, ਕਿਉਂਕਿ ਇੱਕ ਅੱਗੇ ਹੀ ਬਿਜ਼ਤ ਹੋਇਆ ਹੋਵੇ ਤਾਂ ਉਹਨੂੰ ਹੋਰ ਨਹੀਂ ਕਰਨਾ ਚਾਹੀਦਾ। ਅੱਛਾ ਉਹ ਨਾ ਇਸੇ ਤਰ੍ਹਾਂ ਉਹ ਲੰਘ ਗਏ ਕੋਈ 2 ਸਾਲ ਜਦੋਂ, ਤੇ ਉਹ ਲੜਕੀ ਜਿਹੜੀ ਨਾ ਉਹਨੂੰ ਮਜਬੂਰ ਕਰਨ ਲੱਗ ਪਈ ਵੀ ਮੇਰੇ ਨਾਲ ਨਿਕਾਹ ਕਰ। ਉਹਨੇ ਨਾ ਕੀਤਾ। ਡਿਗਰੀ ਵੀ ਫੇਲ ਹੋ ਗਈ ਦੋਵਾਂ ਦੀ, ਤੇ ਉਧਰੋਂ ਨਿਕਾਹ ਵੀ ਉਹ ਮੁੰਡੇ ਨੇ ਨਾ ਕੀਤਾ। ਉਹ ਜਿਹੜੀ ਲੜਕੀ ਸੀ ਨਾ ਉਹਨੇ ਆਪਣੇ ਜੋ ਵੀ ਦੂਸਰੇ ਸਨ ਕਲਾਸ ਫੈਲੋ ਉਹਨਾਂ ਨੂੰ ਆਖਿਆ ਸਾਰਿਆਂ ਨੂੰ ਵੀ ਇਹਨੂੰ ਆਖੋ ਮੇਰੇ ਨਾਲ ਨਿਕਾਹ ਕਰੇ। ਜਦੋਂ ਉਹ ਸਾਰੇ ਉਹਦੇ ਕੋਲ ਆਏ ਨਾ ਲੜਕੇ ਕੋਲ, ਤੇ ਉਹ ਲੜਕੇ ਨੇ ਅੱਗੋਂ ਉਹਨਾਂ ਨੂੰ ਪਤਾ ਕੀ ਆਖਿਆ? ਉਹ ਆਂਦਾ ਵੀ ਇਹ ਜਿਹੜੀ ਮਾਂ ਪਿਓ ਨੂੰ ਆਪਣੇ ਭੈਣਾਂ ਭਰਾਵਾਂ ਨੂੰ ਧੋਖਾ ਦੇ ਕੇ ਉਹਨਾਂ ਦੀਆਂ ਫੀਸਾਂ ਇੱਥੇ ਮੈਨੂੰ ਖਵਾ ਕੇ ਮੇਰੇ ਨਾਲ ਨਜਾਇਜ਼ ਤਲਕ ਬਣਾ ਕੇ ਰਹਿ ਰਹੀ ਏ, ਉਹਨਾਂ ਦੀ ਇੱਜ਼ਤ ਜਿਹੜੀ ਹੈ ਪਮਾਲ ਕਰ ਰਹੀ ਏ, ਇਹ ਕੱਲ੍ਹ ਨੂੰ ਕੀ ਸਬੂਤ ਹੈ ਕਿ ਮੇਰੀ ਇੱਜ਼ਤ ਵੀ ਰੱਖੇ ਦੀ? ਅਗਰ ਮਾਂ ਪਿਓ ਦੀ ਇੱਜ਼ਤ ਨਹੀਂ ਰੱਖ ਸਕਦੀ, ਜਿਨ੍ਹਾਂ ਨੂੰ ਪਾਲ ਕੇ ਜਵਾਨ ਕੀਤਾ ਹੋਵੇ, ਜਵਾਨ ਹੋਈਏ ਇੱਥੋਂ ਯੂਨੀਵਰਸਿਟੀ ਤੱਕ ਆਈਏ, ਫੀਸਾਂ ਦੇ ਰਹੇ, ਪੈਸਾ ਦੇ ਰਹੇ, ਤੇ ਮੇਰੀ ਇੱਜ਼ਤ ਕੱਲ੍ਹ ਨੂੰ ਕਿਵੇਂ ਰੱਖੇ ਦੀ? ਇਹ ਕੱਲ੍ਹ ਨੂੰ ਮੈਨੂੰ ਵੀ ਇਸੇ ਤਰ੍ਹਾਂ ਬੇਇੱਜ਼ਤ ਕਰੇ ਦੀ। ਗੱਲ ਕਾਹਦੀ ਵੀ ਉਹਨੇ ਕੁੜੀ ਨੂੰ ਘੱਲ ਦਿੱਤਾ। ਅੱਲਾ ਜਾਣੇ ਉਹਦੇ ਨਾਲ ਘਰ ਕੀ ਗੁਜ਼ਰਿਆ, ਸਾਨੂੰ ਇਸ ਗੱਲ ਦਾ ਨਹੀਂ ਪਤਾ। ਲੇਕਿਨ ਇਹ ਵੇ ਵੀ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਵਾਂ ਜਿਹੜੇ ਲੋਕਾਂ ਦੇ ਗੱਲਾਂ 'ਚ ਗੇੜਿਆਂ ਦੇ ਬਹੁਤ ਸਾਦਾ ਲੋਕ ਨੇ, ਜਿਹੜੇ ਗੇੜਿਆਂ 'ਚ ਆ ਜਾਂਦੇ ਨੇ। ਅਗਰ ਕਿਸੇ ਨੂੰ ਪਿਆਰ ਹੈ ਤਾਂ ਉਹਦੇ ਨਾਲ ਸੱਚਾ ਨਿਕਾਹ ਕਰੋ। ਪਹਿਲੋਂ ਉਹਨੂੰ ਸਬੂਤ ਦਿਓ ਪਿਆਰ ਦੇ ਸੱਚੇ ਦਾ, ਤੇ ਫਿਰ ਉਸ ਤੋਂ ਬਾਅਦ ਉਹਦੇ ਨਾਲ ਜੋ ਵੀ ਤੁਸੀਂ ਤਲਕ ਬਣਾਉਣਾ ਜ਼ਿੰਦਗੀ ਗੁਜ਼ਾਰਨੀ ਕਰੋ। ਲੇਕਿਨ ਇਸੇ ਤਰ੍ਹਾਂ ਝਾਂਸਿਆਂ 'ਚ ਨਾ ਆਇਆ ਕਰੋ ਲੋਕਾਂ ਦੇ। ਤੁਹਾਡੀ ਇੱਜ਼ਤ ਹੈ, ਤੁਹਾਨੂੰ ਮਾਂ ਪਿਓ ਨੇ ਬਹੁਤ ਜ਼ਿਆਦਾ ਤੁਹਾਡੇ 'ਤੇ ਯਕੀਨ ਹੁੰਦਾ, ਤਾਂ ਕਰਕੇ ਤੁਹਾਨੂੰ ਸ਼ਹਿਰਾਂ 'ਚ ਘੱਲਦੇ ਨੇ, ਤੁਹਾਡੀਆਂ ਫੀਸਾਂ ਭਰਦੇ ਨੇ, ਬਹੁਤ ਕੁਛ ਕਰਦੇ ਨੇ, ਤੇ ਉਹਨਾਂ ਦੀ ਇੱਜ਼ਤ ਬਚਾਇਆ ਕਰੋ, ਤੇ ਉਹਨਾਂ ਦੀ ਇੱਜ਼ਤ ਐਵੇਂ ਰੋਲਿਆ ਨਾ ਕਰੋ ਮਾਂ ਪਿਓ ਦੀ।